ਅੱਜ ਦੇ ਦਿਨ ਬੇਅੰਤੇ ਬੁੱਚੜ ਦਾ ਸੋਧਾ ਲਾਇਆ ਸੀ ਭਾਈ ਦਿਲਾਵਰ ਸਿੰਘ ਜੀ ਨੇ। ਅਸੀਂ ਜ਼ੁਲਮ ਦਾ ਜਿਹੜਾ ਨਾਸ ਕਰਨਾ, ਜਿਹੜਾ ਸਰਬੱਤ ਦਾ ਭਲਾ ਕਰਨਾ, ਇਹ ਦੋ ਚੀਜ਼ਾਂ ਦੇ ਉੱਤੇ ਪਹਿਰਾ ਦੇਣਾ। ਉਹ ਦੋਨੋਂ ਚੀਜ਼ਾਂ ਦੇ ਉੱਤੇ ਬਖੂਬੀ ਦੇ ਨਾਲ ਭਾਈ ਦਿਲਾਵਰ ਸਿੰਘ ਨੇ ਪਹਿਰਾ ਦਿੱਤਾ। ਜਿਹਦੇ ਦਸਤਾਰ ਬੰਨੀ ਹੁੰਦੀ ਸੀ ਉਹਨੂੰ ਰਾਹ 'ਚ ਚੁੱਕ ਲਿਆ ਜਾਂਦਾ ਸੀਗਾ, ਰਸਤੇ 'ਚ ਦਿਖਾਇਆ ਜਾਂਦਾ ਸੀ ਕਿ ਪੁਲਿਸ ਮੁਕਾਬਲੇ ਦੇ ਅੰਦਰ ਮਾਰਿਆ ਗਿਆ। ਜੇਕਰ ਆਪਾਂ ਦਰਿਆਵਾਂ ਦੀ ਗੱਲ ਕਰੀਏ, ਉਹਨਾਂ ਦੇ ਉੱਪਰ ਲਾਸ਼ਾਂ ਤਰਦੀਆਂ ਹੁੰਦੀਆਂ ਸੀ। ਇਹ ਕਿੰਨੇ ਕਾਰਨਾਮੇ ਕਰਵਾਏ ਬੇਅੰਤੇ ਬੁੱਚੜ ਦੇ। ਉਹਦਾ ਕਾਰਨ ਇੱਕੋ ਸੀ ਕਿ ਪੰਜਾਬ ਦੇ ਅੰਦਰ ਜਿਹੜੀ ਬੇਅੰਤ ਸਿੰਘ ਜਿਹੜਾ ਬੁੱਚੜ ਸੀਗਾ, ਉਹਨੇ ਜਿਹੜੀ ਜ਼ੁਲਮ ਦੀ ਹਨੇਰੀ ਵਗਾਈ ਸੀਗੀ, ਉਸ ਹਨੇਰੀ ਨੂੰ ਠੱਲਣ ਵਾਲਾ ਦਿਲਾਵਰ ਸਿੰਘ ਯੋਧਾ ਜਨਮ ਲਿਆ। ਦਿਲਾਵਰ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ, ਪਰ ਜਿਹੜੇ ਸਿੰਘ ਉਦੋਂ ਤੋਂ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੀ ਵੀ ਬਰਾਬਰ ਹੈ। 17 ਦੇ ਨੇੜੇ ਸਿੰਘਾਂ ਦੇ ਉੱਤੇ ਕੇਸ ਪਏ ਸੀਗੇ। ਅਸੀਂ ਅੱਜ ਮੋਹਾਲੀ ਚੰਡੀਗੜ੍ਹ ਦੇ ਵਿੱਚ ਆਪਣਾ ਮਾਰਚ ਕੱਢਿਆ, ਕੇਸਰੀ ਮਾਰਚ। ਭਾਈ ਦਿਲਾਵਰ ਸਿੰਘ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਸਾਰੇ ਜਿੰਨੇ ਵੀ ਆਪਣੇ ਸੂਰਮੇ ਜਿਨ੍ਹਾਂ ਨੇ ਧਰਮ ਦੇ ਕਰਮ ਕਰਕੇ ਸਾਡਾ ਨਾਮ ਉੱਚਾ ਕੀਤਾ, ਉਹਨਾਂ ਨੂੰ ਸਿਜਦਾ ਕਰਦੇ ਹੋਏ ਅਸੀਂ ਇਹ ਮਾਰਚ ਕੱਢ ਰਹੇ ਹਾਂ। ਸਿੱਖਾਂ ਦੇ ਇਤਿਹਾਸ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਦਿਨ ਹੈ ਔਰ 31 ਅਗਸਤ 1995 ਨੂੰ ਜਿਹੜਾ ਸੀ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਰਦਾਰ ਦਿਲਾਵਰ ਸਿੰਘ ਦੇ ਸਮੇਤ ਕੁਝ ਨੌਜਵਾਨਾਂ ਦੇ ਵੱਲੋਂ, ਜਿਹੜੇ ਸਿੱਖ ਨੌਜਵਾਨ ਸਨ, ਮਨ ਦੇ ਵਿੱਚ ਰੋਸਾ ਉਪਜਦਾ ਹੈ ਤਾਂ ਉਸ ਨੂੰ ਲੈ ਕੇ ਬੇਅੰਤ ਸਿੰਘ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਜਾਂਦਾ ਬੰਬਾਂ ਦੇ ਨਾਲ। ਤਾਂ ਉਸੇ ਨੂੰ ਮੁੱਖ ਰੱਖਦੇ ਹੋਇਆ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਨੌਜਵਾਨਾਂ ਦਾ ਇੱਕ ਵੱਡਾ ਇਕੱਠ ਕੇਸਰੀ ਮਾਰਚ ਲੈ ਕੇ ਗੁਰਦੁਆਰਾ ਸਾਚਾ ਧੰਨ 5 ਫੇਸ ਤੱਕ ਕੇਸਰੀ ਮਾਰਚ ਕਰਨ ਜਾ ਰਿਹਾ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹੁੰਦਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਰਾਜੋਆਣਾ ਜੀ ਔਰ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸਮੇਤ ਹੋਰ ਵੀ ਜਿੰਨੇ ਕਹਿ ਸਕਦੇ ਹਾਂ ਕਿ ਸਿੱਖ ਨੌਜਵਾਨਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਭਾਈ ਲਖਵਿੰਦਰ ਸਿੰਘ ਨਾਰੰਗਵਾਲ ਦੀ ਗੱਲ ਹੋਵੇ, ਭਾਈ ਗੁਰਮੀਤ ਸਿੰਘ ਦੀ ਗੱਲ ਹੋਵੇ, ਭਾਈ ਸ਼ਮਸ਼ੇਰ ਸਿੰਘ ਦੀ ਗੱਲ ਹੋਵੇ, ਤਾਂ ਹੋਰ ਜਿੰਨੇ ਵੀ ਨੌਜਵਾਨ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਆਪਾਂ ਕੌਮ ਨੂੰ ਸਮਰਪਣ ਕਰਕੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਨੌਜਵਾਨਾਂ ਦੇ ਵੱਲੋਂ ਮਾਰਚ ਕੀਤਾ ਜਾ ਰਿਹਾ। ਇਹਦੇ ਵਿੱਚ ਅਕਾਲ ਯੂਥ ਜਥੇਬੰਦੀ ਦੇ ਨਾਲ ਸਮੇਤ ਹੋਰ ਜਿੰਨੇ ਵੀ ਨੌਜਵਾਨ ਜਾਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਮਾਰਚ ਕੀਤਾ ਰਿਹਾ ਹੈ। ਜਸਵਿੰਦਰ ਸਿੰਘ ਰਾਜਪੁਰਾ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ। ਭਾਈ ਸਾਹਿਬ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਗੱਲ ਕੀਤੀ ਹੈ ਕਿ ਸਿੱਖਾਂ ਦੀ ਜਦੋਂ ਗੱਲ ਚੱਲਦੀ ਹੈ, ਕੌਮ ਤੋਂ ਵਿਲੱਖਣ, ਦੁਨੀਆ ਤੋਂ ਵਿਲੱਖਣ ਕੌਮ ਮੰਨੀ ਜਾਂਦੀ ਹੈ, ਤਾਂ ਅੱਜ ਦਾ ਜਿਹੜਾ ਦਿਨ ਹੈ ਸਿੱਖ ਇਤਿਹਾਸ ਦੇ ਵਿੱਚ ਬਹੁਤ ਖਾਸ ਦਿਨ ਮੰਨਿਆ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਅਖੰਡ ਪਾਠ ਸਾਹਿਬ ਦੀ ਪਾਵਨ ਬਾਣੀ ਤੋਂ ਉਪਰੰਤ ਅਰਦਾਸਾ ਕੀਤਾ ਗਿਆ ਹੈ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਲੈ ਕੇ। ਕਿਵੇਂ ਦੇਖਦੇ ਹੋ ਅੱਜ ਦੇ ਦਿਨ? ਦੇਖੋ ਜੀ, ਅੱਜ ਦਾ ਦਿਨ ਜਿਹੜਾ ਆਪਾਂ ਕਹਿ ਦਿੰਦੇ ਆ ਨਾ ਵੀ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਬਣਾਇਆ ਸੀਗਾ, ਕਿ ਖਾਲਸਾ ਬਣਾਇਆ ਕਿਸ ਗੱਲ ਲਈ ਸੀਗਾ, ਕਿਹੜੇ ਉਹ ਸਿਧਾਂਤ ਸੀਗੇ ਖਾਲਸੇ ਨੂੰ ਗੁਰੂ ਸਾਹਿਬ ਨੇ ਦਿੱਤੇ ਕਿ ਜਿਨ੍ਹਾਂ ਦੇ ਉੱਤੇ ਖਾਲਸੇ ਨੇ ਪਹਿਰਾ ਦੇਣਾ ਸੀਗਾ ਕਿ ਅਸੀਂ ਜ਼ੁਲਮ ਦਾ ਜਿਹੜਾ ਨਾਸ ਕਰਨਾ, ਜਿਹੜਾ ਸਰਬੱਤ ਦਾ ਭਲਾ ਕਰਨਾ, ਇਹ ਦੋ ਚੀਜ਼ਾਂ ਦੇ ਉੱਤੇ ਪਹਿਰਾ ਦੇਣਾ। ਉਹ ਦੋਨੋਂ ਚੀਜ਼ਾਂ ਦੇ ਉੱਤੇ ਬਖੂਬੀ ਦੇ ਨਾਲ ਭਾਈ ਦਿਲਾਵਰ ਸਿੰਘ ਨੇ ਪਹਿਰਾ ਦਿੱਤਾ। ਪੰਜਾਬ ਦੇ ਅੰਦਰ ਧੀਆਂ ਭੈਣਾਂ ਦੀ ਬੇਪੱਤੀ ਹੋ ਰਹੀ ਸੀਗੀ, ਨੌਜਵਾਨਾਂ ਨੂੰ ਨਹਿਰਾਂ ਦੇ ਉੱਤੇ ਲਿਜਾ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਸੀਗੇ, ਮਾਵਾਂ ਉਡੀਕਦੀਆਂ ਸੀਗੀ ਪੁੱਤ ਮੇਰਾ ਘਰੋਂ ਗਿਆ ਕੰਮ ਕਰਕੇ ਵਾਪਸ ਆਊਗਾ, ਪੁੱਤ ਵਾਪਸ ਨਹੀਂ ਮੁੜਦੇ ਸੀਗੇ। ਜਿਹਦੇ ਦਸਤਾਰ ਬੰਨੀ ਹੁੰਦੀ ਸੀ ਉਹਨੂੰ ਰਾਹ 'ਚ ਚੁੱਕ ਲਿਆ ਜਾਂਦਾ ਸੀਗਾ, ਰਸਤੇ 'ਚ ਦਿਖਾਇਆ ਜਾਂਦਾ ਸੀ ਕਿ ਝੂਠੇ ਪੁਲਿਸ ਮੁਕਾਬਲੇ ਦੇ ਅੰਦਰ ਮਾਰਿਆ ਗਿਆ। ਜਿਹੜੇ ਸਿੱਖ ਪਰਿਵਾਰ ਸੀਗੇ ਉਹਨਾਂ ਦੀ ਜਾਇਦਾਦਾਂ ਜ਼ਮੀਨਾਂ ਪੁਲਿਸ ਵੱਲੋਂ ਦੱਬੀਆਂ ਗਈਆਂ, ਡਰਾ ਦਿੱਤਾ ਜਾਂਦਾ ਸੀਗਾ ਕਿ ਤੁਹਾਡਾ ਮੁੰਡੇ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਵੇਗਾ, ਨਹੀਂ ਤਾਂ ਤੁਸੀਂ ਇੰਨੇ ਪੈਸੇ ਦਿਓ। ਉਹ ਸਿੱਖਾਂ ਨੇ, ਨੌਜਵਾਨਾਂ ਨੇ
ਪਰਿਵਾਰਾਂ ਨੇ ਕਿੰਨੀਆਂ ਜ਼ਮੀਨਾਂ ਪੁਲਿਸ ਨੂੰ ਵੇਚੀਆਂ ਨੇ, ਆਪਣੀਆਂ ਗਹਿਣੇ ਤੱਕ ਮਾਵਾਂ ਨੇ ਆਪਣੇ ਵੇਚੇ ਨੇ। ਪੰਜਾਬ ਛੱਡ ਕੇ ਲੋਕ ਦੂਜੀ ਸਟੇਟਾਂ 'ਚ ਰਹਿਣ ਲਈ ਮਜਬੂਰ ਹੋਏ, ਵਿਦੇਸ਼ਾਂ 'ਚ ਚਲੇ ਗਏ। ਉਹਦਾ ਕਾਰਨ ਇੱਕੋ ਸੀ ਕਿ ਪੰਜਾਬ ਦੇ ਅੰਦਰ ਜਿਹੜੀ ਬੇਅੰਤ ਸਿੰਘ ਜਿਹੜਾ ਬੁੱਚੜ ਸੀਗਾ, ਉਹਨੇ ਜਿਹੜੀ ਜ਼ੁਲਮ ਦੀ ਹਨੇਰੀ ਵਗਾਈ ਸੀਗੀ, ਉਸ ਹਨੇਰੀ ਨੂੰ ਠੱਲਣ ਵਾਲਾ ਦਿਲਾਵਰ ਸਿੰਘ ਯੋਧਾ ਜਨਮ ਲਿਆ, ਜਿਨੇ ਅੱਜ ਦੇ ਦਿਨ ਉਸ ਦੁਸ਼ਟ ਪਾਪੀ ਨੂੰ ਇਸ ਤਰੀਕੇ ਦੇ ਨਾਲ ਮਾਰਿਆ। ਕਹਿੰਦੇ ਸੀ ਕਿ ਉਹਦੀ ਜਿਹੜੀ ਗੱਡੀ ਹੈ ਉਹ ਬੁਲਟ ਪ੍ਰੂਫ ਹੈ। ਤੇ ਦੇਖੋ ਸਿੱਖਾਂ ਦੀ ਸਿੰਘਾਂ ਦੀ ਜਿਹੜੀ ਯੋਜਨਾਬੰਦੀ ਕਿੰਨੀ ਤਗੜੀ ਸੀ ਕਿ ਜੇ ਬੁਲਟ ਪ੍ਰੂਫ ਗੱਡੀ ਹੈ ਵੀ ਹੋ ਸਕਦਾ ਉਹ ਬਚ ਜਾਵੇ। ਤੇ ਉਸ ਸਮੇਂ ਉਹ ਸਿੰਘ ਨੇ ਬੰਬ ਬਲਾਸਟ ਕੀਤਾ, ਜਿਸ ਸਮੇਂ ਤਾਕੀ ਉਹਨੇ ਖੋਲੀ ਹੈ ਬੈਠਿਆ, ਸਿਰਫ ਉਸ ਪੁਆਇੰਟ ਤੇ ਤਾਕੀ ਉਹਦੀ ਬੰਦ ਨਹੀਂ ਹੋਣ ਦਿੱਤੀ। ਉਸ ਤੋਂ ਪਹਿਲਾਂ ਸਿੰਘ ਨੇ ਆਪਣਾ ਜਿਹੜਾ ਐਕਸ਼ਨ ਹੈ ਉਹ ਕਰਤਿਆ ਤਾਂ ਕਿ ਸਾਡੀ ਪੰਜਾਬ ਦੀ ਨੌਜਵਾਨੀ ਬਚ ਸਕੇ, ਸਾਡੀ ਭੈਣਾਂ ਦੀ ਬੇਪਤੀ ਹੋਣੋਂ ਬਚ ਸਕੇ, ਸਾਡੇ ਨੌਜਵਾਨ ਪੰਜਾਬ ਨੂੰ ਭੱਜ ਕੇ ਨਾ ਜਾ ਸਕਣ, ਪੰਜਾਬ 'ਚ ਰਹਿ ਸਕਣ। ਇਹ ਪੰਜਾਬ ਦੇ ਲਈ, ਪੰਜਾਬ ਦੀ ਨੌਜਵਾਨੀ ਦੇ ਲਈ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਹੈ। ਸੋ ਇਸ ਦਿਨ ਨੂੰ ਸਿੱਖ ਵੈਸੇ ਹੀ ਨਹੀਂ ਭੁੱਲ ਸਕਦੇ। ਜੇ ਆਪਾਂ ਭਾਈ ਸਾਹਿਬ ਦੇ ਨਾਲ, ਭਾਈ ਦਿਲਾਵਰ ਸਿੰਘ ਦੇ ਨਾਲ ਹੋਰ ਸਹਾਇਕ ਸਾਥੀ ਸਿੰਘਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਕੁਰਬਾਨੀ ਨੂੰ ਵੀ ਫਿਰ ਬਰਾਬਰ ਦੇਖਿਆ ਜਾ ਰਿਹਾ। ਦੇਖੋ ਜੀ, ਉਹਨਾਂ ਦੀ ਕੁਰਬਾਨੀ ਉਨੀ ਹੀ ਹੈ, ਉਸ ਤੋਂ ਵੱਧ ਕੇ ਵੀ ਆਪਾਂ ਇਹਨੂੰ ਮੰਨ ਸਕਦੇ ਹਾਂ, ਕਿਉਂਕਿ ਦਿਲਾਵਰ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ। ਪਰ ਜਿਹੜੇ ਸਿੰਘ ਉਦੋਂ ਤੋਂ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੀ ਵੀ ਬਰਾਬਰ ਹੈ। 17 ਦੇ ਨੇੜੇ ਸਿੰਘਾਂ ਦੇ ਉੱਤੇ ਕੇਸ ਪਏ ਸੀਗੇ ਤੇ ਕਾਫੀ ਵਿੱਚੋਂ ਸਿੰਘ ਕੁਛ ਬਰੀ ਹੋ ਗਏ ਸੀਗੇ। ਪਰ ਇਹਦੇ ਵਿੱਚ ਅੱਜ ਵੀ 1995 ਤੋਂ ਲੈ ਕੇ ਲਗਾਤਾਰ, ਜਿਵੇਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਉਹ ਨਜ਼ਰਬੰਦ ਨੇ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਇਸ ਭਾਈ ਪਰਮਜੀਤ ਸਿੰਘ ਭਿਓਰਾ, ਇਹ ਸਾਰੇ ਸਿੰਘ ਉਦੋਂ ਤੋਂ ਲੈ ਕੇ ਹੁਣ ਤੱਕ ਜੇਲ੍ਹਾਂ 'ਚ ਬੰਦ ਨੇ। ਇਸੇ ਕਰਕੇ ਸਰਕਾਰ ਛੱਡ ਨਹੀਂ ਰਹੀ। ਇਹਨਾਂ ਬੰਦਿਆਂ ਨੂੰ 28 ਸਾਲ ਹੋ ਗਏ ਨੇ, ਕਿਸੇ ਨੂੰ 30 ਸਾਲ ਹੋ ਗਏ ਨੇ, ਕਿ ਇਹ ਬੰਦਿਆਂ ਨੇ ਕਿਵੇਂ ਜੁਰਤ ਕੀਤੀ ਜ਼ੁਲਮ ਨੂੰ ਸਾਡੇ ਰੋਕਣ ਦੀ। ਜਦੋਂ ਜ਼ੁਲਮ ਨੂੰ ਰੋਕਣ ਵਾਲੇ ਬੰਦੇ ਹੁੰਦੇ ਨੇ ਉਹ ਇਕੱਲੇ ਹੁੰਦੇ ਨੇ, ਉਹ ਜਦੋਂ ਅੱਗੇ ਵੱਧਦੇ ਨੇ ਸਰਕਾਰਾਂ ਫਿਰ ਆਪਣੇ ਤਰੀਕੇ ਨਾਲ ਉਹਨਾਂ ਦੇ ਖਿਲਾਫ ਉਸ ਤਰੀਕੇ ਦਾ ਰਿਐਕਟ ਕਰਦੀਆਂ ਨੇ, ਉਸ ਤਰੀਕੇ ਦੇ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੀਆਂ ਨੇ, ਉਸ ਤਰੀਕੇ ਨਾਲ ਫੈਸਲੇ ਲੈਂਦੀਆਂ ਨੇ ਕਿ ਬਾਕੀ ਸਿੱਖਾਂ ਨੂੰ ਇਹ ਅਕਲ ਆ ਜਾਵੇ ਕਿ ਅਸੀਂ ਇੰਨਾ ਜ਼ੁਲਮ ਕਰਾਂਗੇ ਜੇ ਤੁਸੀਂ ਜ਼ੁਲਮ ਨੂੰ ਰੋਕਿਆ। ਇੱਕ ਪਾਸੇ ਜਿਹੜੇ ਸਿੱਖਾਂ ਦੇ ਨਾਇਕ ਨੇ, ਜਿਨ੍ਹਾਂ ਨੂੰ ਸਿੱਖ ਆਪਣੇ ਯੋਧੇ ਮੰਨਦੇ ਨੇ, ਰੋਲ ਮਾਡਲ ਮੰਨਿਆ ਜਾਂਦਾ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਹੋਇਆਂ ਕੇਸਰੀ ਮਾਰਚ ਕੀਤੇ ਜਾਂਦੇ, ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਵਜੋਂ ਗੁਰਮਤਿ ਸਮਾਗਮ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ। ਤਾਂ ਦੂਜੇ ਪਾਸੇ ਦੇਖੀਏ ਤਾਂ ਰਵਨੀਤ ਬਿੱਟੂ ਵੀ ਅੱਜ ਉਹਨਾਂ ਨੇ ਵੀ ਗੁਰਬਾਣੀ ਦਾ ਕੀਰਤਨ ਕਰਵਾਇਆ। ਉਹ ਵੀ ਆਪਣੇ ਵੱਲੋਂ ਕਹਿੰਦੇ ਨੇ ਕਿ ਸ਼ਹੀਦ ਬੇਅੰਤ ਸਿੰਘ ਨੇ, ਉਸ ਨੂੰ ਕਿਵੇਂ ਦੇਖਦੇ? ਪਹਿਲੀ ਗੱਲ ਤੇ ਉੱਥੇ ਜਿਹੜੇ ਕੀਰਤਨੀਏ ਗਏ ਨੇ ਜਾਂ ਜੋ ਵੀ ਉਹਨਾਂ ਨੇ ਪ੍ਰੋਗਰਾਮ ਕੀਤਾ, ਇਹ ਬੜੀ ਮੰਦਭਾਗੀ ਗੱਲ ਹੈ। ਬਾਕੀ ਬੇਅੰਤ ਸਿੰਘ ਦੀ ਬੁੱਚੜ ਦੀ ਯਾਦ ਦੇ ਵਿੱਚ ਉਹ ਜੋ ਮਰਜ਼ੀ ਕਰੀ ਜਾਣ, ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡਾ ਸ਼ਹੀਦ ਭਾਈ ਦਿਲਾਵਰ ਸਿੰਘ ਹੈ, ਸਾਡੇ ਜਿਹੜੇ ਜਿਉਂਦੇ ਸ਼ਹੀਦ ਨੇ ਉਹ ਜੇਲ੍ਹਾਂ 'ਚ ਬੈਠੇ ਨੇ, ਸਾਨੂੰ ਉਹਨਾਂ ਤੱਕ ਮਤਲਬ ਹੈ ਉਹ ਕੀ ਕਰਦੇ ਨੇ ਉਹ ਸਾਰੇ ਦੁਨੀਆ ਨੂੰ ਪਤਾ ਕਿ ਬੇਅੰਤ ਸਿੰਘ ਦੇ ਵੇਲੇ ਲੋਕਾਂ ਦੇ ਉੱਤੇ ਕਿੰਨਾ ਕਹਿਰ ਵਾਪਰਿਆ, ਕਿੰਨਾ ਜ਼ੁਲਮ ਹੋਇਆ, ਕਿੰਨੀ ਵੱਡੀ ਜ਼ੁਲਮ ਦੀ ਹਨੇਰੀ ਪੰਜਾਬ ਦੇ ਵਿੱਚ ਵੱਗੀ ਹੈ। ਇਸ ਗੱਲ ਨੂੰ ਤੁਸੀਂ ਗੂਗਲ ਤੇ ਵੀ ਸਰਚ ਮਾਰ ਲਓ, ਉਹ ਗੂਗਲ ਵੀ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਬੇਅੰਤ ਸਿੰਘ ਨੇ ਕਿੰਨਾ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦਾ ਘਾਣ ਕੀਤਾ, ਜ਼ੁਲਮ ਕੀਤਾ। ਭਾਈ ਖਾਲੜਾ ਵਰਗੇ ਉਹ ਬੰਦੇ ਜਿਹੜੇ ਵਿਦੇਸ਼ਾਂ ਤੋਂ ਇੱਥੇ ਇਸ ਕਰਕੇ ਆਏ ਕਿ ਅਸੀਂ ਸਿਰਫ ਗਿਣਤੀ ਕਰਨੀ ਹੈ ਕਿ ਕਿੰਨੇ ਕੁ ਝੂਠੇ ਪੁਲਿਸ ਮੁਕਾਬਲੇ ਹੋਏ ਨੇ, ਕਿੰਨੀ ਕੁ ਲਾਸ਼ਾਂ ਰੋਜ਼ ਰਾਜਸਥਾਨ ਵਾਲੀ ਨਹਿਰ 'ਚੋਂ ਲੱਭਦੀਆਂ ਨੇ, ਕਿੰਨੀ ਕੁ ਭਾਖੜਾ 'ਚ ਲੱਭਦੀਆਂ ਨੇ, ਉਹ ਗਿਣਤੀ ਕਰਦੇ ਸੀ। ਪਰ ਉਹਨਾਂ ਨੂੰ ਇੱਕ ਦਿਨ ਲਾਸ਼ ਬਣਾਤਿਆ, ਉਹ ਵੀ ਬੇਅੰਤ ਸਿੰਘ ਦੇ ਟਾਈਮ 'ਚ ਹੋਇਆ। ਸੋ ਬੜਾ ਕੁਛ ਉਹਨਾਂ ਸਮੇਂ ਦੇ ਵਿੱਚ ਵਾਪਰਿਆ ਜਿਹੜਾ ਮਨੁੱਖੀ ਅਧਿਕਾਰਾਂ ਦਾ ਸਿੱਧਮ ਸਿੱਧਾ ਘਾਣ ਸੀਗਾ, ਸਿੱਖ ਕੌਮ ਦੇ ਉੱਤੇ ਸਿੱਧਮ ਸਿੱਧਾ ਹਮਲਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦੀ ਸਮਾਗਮ ਹੋਇਆ, ਅਰਦਾਸ ਹੋਈ, ਤਾਂ ਉਹਦੇ ਵਿੱਚ ਵੀ ਜਿਹੜਾ ਬੇਅੰਤ ਸਿੰਘ ਨੂੰ ਸੰਬੋਧਨ ਕੀਤਾ ਗਿਆ, ਇੱਕ ਬੁੱਚੜ ਵਜੋਂ ਕੀਤਾ ਗਿਆ। ਤਾਂ ਜਿਹੜੇ ਰਾਗੀ ਸਿੰਘ ਉੱਥੇ ਕੀਰਤਨ ਕਰਕੇ ਆਏ ਨੇ, ਰਵਨੀਤ ਬਿੱਟੂ ਕੇ ਸਮਾਗਮ ਦੇ ਵਿੱਚ ਗਏ ਨੇ, ਉਹਨਾਂ ਵਿਰੁੱਧ ਲੱਗਦਾ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਕਿਸ ਤਰੀਕੇ ਦੀ ਹੋਣੀ ਚਾਹੀਦੀ? ਦੇਖੋ ਜੀ, ਅਸੀਂ ਵੀ ਪਤਾ ਕਰਦੇ ਹਾਂ ਕਿ ਕਿਹੜੇ ਉਹ ਕੀਰਤਨੀਏ ਸੀਗੇ ਤੇ ਉਹਨਾਂ ਦੇ ਖਿਲਾਫ ਵੀ ਜੋ ਕਾਨੂੰਨਨ ਕਾਰਵਾਈ ਹੋਗੀ, ਸਾਡੀ ਸਿੱਖ ਸਿਧਾਂਤਾਂ ਮੁਤਾਬਕ ਕਾਰਵਾਈ ਹੋਗੀ, ਉਹ ਅਸੀਂ ਵੀ ਕੌਮ ਦੇ ਸਾਹਮਣੇ ਰੱਖਾਂਗੇ ਕਿ ਇਹੋ ਜਿਹੇ ਜਿਹੜੇ ਰਾਗੀ ਢਾਡੀ ਨੇ ਉਹਨਾਂ ਦਾ ਬਾਈਕਾਟ ਹੋਣਾ ਚਾਹੀਦਾ। ਉਹਨੂੰ ਕੌਮ ਮੱਥੇ ਨਾ ਲਾਵੇ, ਉਹਨੂੰ ਕੌਮ ਆਪਣੇ ਪ੍ਰੋਗਰਾਮਾਂ 'ਚ ਨਾ ਬੁਲਾਵੇ, ਉਹਦਾ ਆਪਣੇ ਆਪੇ ਸਫਾਇਆ ਹੋ ਜਾਣਾ ਇਹੋ ਜਿਹੇ ਬੰਦੇ ਦਾ। ਹਰ ਸਾਲ ਹੀ ਗੁਰਬਾਣੀ ਪੜ੍ਹੀ ਜਾਂਦੀ ਹੈ, ਕੀਰਤਨ ਹੁੰਦਾ, ਤਾਂ ਕੀ ਲੱਗਦਾ ਕਿ ਹਰ ਸਾਲ ਬਾਅਦ ਵਿਰੋਧ ਹੁੰਦਾ ਹੈ, ਤਾਂ ਉਸ ਤੋਂ ਬਾਅਦ ਅਗਲੀ ਵਾਰ ਕਿਉਂ ਇਸ ਗੱਲ ਨੂੰ ਖਿਆਲ ਦੇ ਵਿੱਚ ਨਹੀਂ ਰੱਖਿਆ ਜਾਂਦਾ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ? ਦੇਖੋ ਜੀ, ਸਾਡੇ ਕੋਲੇ ਕੋਈ ਆਪਣੀ ਸਟੇਟ ਨਹੀਂ, ਆਪਣਾ ਸੂਬਾ ਨਹੀਂ, ਆਪਣੀ ਸਰਕਾਰ ਨਹੀਂ, ਉਹਨਾਂ ਦੇ ਕੋਲੇ ਸਾਰਾ ਕੁਝ ਹੈ। ਉਹ ਹਰ ਵਾਰੀ ਨਵੇਂ ਬੰਦੇ ਖੜੇ ਕਰ ਲੈਂਦੇ ਨੇ, ਬੜੇ ਰਾਗੀਆਂ ਨੂੰ, ਢਾਡੀਆਂ ਨੂੰ, ਸਿੱਖਾਂ ਨੂੰ, ਲੀਡਰਾਂ ਨੂੰ ਖਰੀਦ ਲੈਂਦੇ ਨੇ, ਉਹ ਨਵੇਂ ਸਪਾਂਸਰ ਕਰ ਲੈਂਦੇ ਨੇ। ਸੋ
ਇਸ ਕਰਕੇ ਇਹ ਸਾਰਾ ਕੁਝ ਸਟੇਟ ਦਾ ਸਪਾਂਸਰ ਹੁੰਦਾ ਕਿ ਜਿਹੜਾ ਬੰਦਾ ਸਟੇਟ ਦੇ ਹੱਕ ਦੇ ਵਿੱਚ ਹੁੰਦਾ, ਕਿਸੇ ਕੌਮ ਨੂੰ ਕੁਚਲਣ ਲਈ ਤਿਆਰ ਕੀਤਾ ਗਿਆ ਹੁੰਦਾ, ਉਹਦੇ ਲਈ ਸਟੇਟ ਹਮੇਸ਼ਾ ਕੰਮ ਕਰਦੀ ਹੈ। ਇਸੇ ਕਰਕੇ ਸਾਡੇ ਬੰਦੇ ਨਹੀਂ ਅੱਜ ਤੱਕ ਛੱਡੇ ਜਾਂਦੇ ਰਹੇ। ਮੈਨੂੰ ਦੱਸੋ ਇੱਕ ਵੀ ਬੰਦਾ ਭਾਰਤ ਦੀ ਜੇਲ੍ਹ 'ਚ ਬੰਦ ਹੈ ਜਿਹਨੇ 25 ਸਾਲ ਤੋਂ 30 ਸਾਲ ਤੋਂ ਵੱਧ 32 ਸਾਲ ਤੋਂ ਵੱਧ ਜੇਲ੍ਹ ਕੱਟੀ ਹੋਵੇ? ਪੰਜਾਬ ਸਿਰਫ ਭਾਰਤ 'ਚ ਸਿੱਖ ਮਿਲਣਗੇ ਜਿਨ੍ਹਾਂ ਨੇ ਇੰਨੀ ਵੱਡੀ ਜੇਲ੍ਹਾਂ ਕੱਟੀਆਂ ਨੇ। ਦੂਜੇ ਲੋਕ ਕਿਉਂ ਨਹੀਂ ਹੈਗੇ? ਇਕੱਲੇ ਸਿੱਖੇ ਕਿਉਂ ਨੇ ਜੇਲ੍ਹਾਂ ਕੱਟਣ ਨੂੰ? ਸੋ ਇਹ ਵੱਡੇ ਸਵਾਲ ਨੇ ਕਿ ਅਸੀਂ ਜ਼ੁਲਮ ਦੇ ਖਿਲਾਫ ਗੱਲ ਕਰ ਰਹੇ ਹਾਂ ਤੇ ਸਾਨੂੰ ਉਹਦਾ ਨਿਸ਼ਾਨਾ ਸਟੇਟ ਹੈ ਜਿਹੜੀ ਬਣਾ ਰਹੀ ਹੈ ਵਾਰ-ਵਾਰ। ਉੱਚ ਏਜੰਸੀ ਦੀ ਕਹਿ ਸਕਦੇ ਹਾਂ ਕਿ ਰਿਪੋਰਟ ਹੈ ਤਾਂ ਉਹਦੇ ਵਿੱਚ CBI ਦਾ ਜਿਹੜਾ ਵਕੀਲ ਹੈ ਤਰਕ ਦਿੰਦਾ ਹੈ, ਜਸਟਿਸ ਨੂੰ ਤਰਕ ਦਿੱਤਾ ਜਾਂਦਾ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਦੀ ਆਪਾਂ ਜੇ ਫਾਂਸੀ ਤੋਂ ਬਾਅਦ ਜਿਹੜੀ ਉਮਰ ਕੈਦ ਤਬਦੀਲ ਹੁੰਦੀ ਤਾਂ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇਹਨਾਂ ਨੇ ਆਪਣੀ ਜਿਹੜੀ ਉਸ ਵਕਤ ਜਿਹੜੀ ਇਹਨਾਂ ਨੇ ਕਤਲੋਗਾਰਦ ਕੀਤੀ ਜਾਂ ਬੇਅੰਤ ਸਿੰਘ ਨੂੰ ਜਿਹੜਾ ਸੀ ਮੌਤ ਦੇ ਘਾਟ ਉਤਾਰਿਆ, ਇਹਨਾਂ ਨੇ ਆਪਣੀ ਜਿਹੜੀ ਇਸ ਤਰੀਕੇ ਦਾ ਕ੍ਰਿਮੀਨਲ ਸੀ ਉਹਨੂੰ ਮਨਜ਼ੂਰ ਨਹੀਂ ਕੀਤਾ, ਮੰਨਿਆ ਨਹੀਂ ਵੀ ਸਾਡੇ ਕੋਲੋਂ ਗਲਤੀ ਹੋਈ ਹੈ। ਤਾਂ ਕੀ ਲੱਗਦਾ ਹੈ ਕਿ ਜਿਹੜਾ ਇੱਕ ਪਾਸੇ ਭਾਰਤੀ ਕਾਨੂੰਨ ਇਸ ਤਰੀਕੇ ਦਾ ਸਜ਼ਾ ਮਨਜ਼ੂਰ ਕਰਨ ਵਾਸਤੇ ਕਹਿੰਦਾ ਤਾਂ ਦੂਜੇ ਪਾਸੇ ਜਿਹੜਾ ਸਿੱਖੀ ਸਿਧਾਂਤ ਹੈ ਉਹਦੇ ਮੁਤਾਬਕ ਕੀ ਸਮਝਿਆ ਜਾਵੇ? ਦੇਖੋ ਜੀ, ਜਿਹੜੀ ਇਹਨਾਂ ਯੋਧਿਆਂ ਦੀ ਸਟੇਟਮੈਂਟ ਨੇ ਉਹ ਮੁਗਲ ਰਾਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਸਟੇਟਮੈਂਟ ਉਹ ਚੇਤੇ ਕਰਾਉਂਦੀ ਹੈ ਕਿ ਮਾਂ ਕਹਿੰਦੀ ਹੈ ਕਿ ਮੇਰਾ ਪੁੱਤ ਸਿੱਖ ਨਹੀਂ ਤੇ ਪੁੱਤ ਕਹਿੰਦਾ ਇਹ ਮੇਰੀ ਮਾਂ ਨਹੀਂ। ਇਹ ਉਹਦੇ ਨੇੜੇ ਤੇੜੇ ਸਟੇਟਮੈਂਟ ਹੈ ਕਿ ਸਿੱਖਾਂ ਨੇ ਉਹਨੂੰ ਗਲਤੀ ਨਹੀਂ ਮੰਨੀ। ਸਾਡੀ ਗਲਤੀ ਥੋੜੀ ਹੈ, ਅਸੀਂ ਤਾਂ ਆਪਣੇ ਸਿੱਖਾਂ ਨੂੰ ਬਚਾਇਆ ਪੰਜਾਬ 'ਚ, ਗਲਤੀ ਕਿੱਦਾਂ ਹੋ ਸਕਦੀ ਹੈ? ਤੁਸੀਂ ਭਾਈ ਜਿੰਦਾ ਸੁੱਖਾ ਦੀ ਸਟੇਟਮੈਂਟ ਪੜ੍ਹ ਲਓ ਕਿ ਉਹਨੇ ਜਰਨਲ ਵੈਦਿਆ ਨੂੰ ਮਾਰਿਆ, ਉਹ ਕਹਿੰਦੇ ਕਿਉਂ ਗਲਤੀ ਥੋੜੀ ਹੈ। ਅਸੀਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਬੇਹੁਰਮਤੀ ਕੀਤੀ ਇਹਨਾਂ ਲੋਕਾਂ ਨੇ ਫੌਜਾਂ ਚਾੜ ਕੇ, ਅਸੀਂ ਉਹਦਾ ਇਨਸਾਫ ਕੀਤਾ। ਗਲਤੀ ਕਿਸ ਹਿਸਾਬ ਨਾਲ ਹੋ ਗਈ? ਇੱਕ ਕੌਮ ਹੈ ਆਪਣਾ ਇਨਸਾਫ ਲੈ ਰਹੀ ਹੈ, ਉਹਨੂੰ ਦੋਸ਼ੀ ਨਹੀਂ ਤੁਸੀਂ ਬਣਾ ਸਕਦੇ। ਉਹ ਬੰਦੇ ਤੇ ਕੌਮ ਦੇ ਹੀਰੇ ਨੇ। ਇਹੀ ਗੱਲਾਂ ਤੇ ਮੁਗਲ ਸਮਰਾਜ ਦੇ ਸਮੇਂ ਹੋਈਆਂ ਨੇ। ਜੇ ਸੁੱਖਾ ਜਿੰਦੇ ਉਸ ਸਮੇਂ ਬਦਲਾ ਲਿਆ ਉਹਨਾਂ ਨੇ ਮੱਸੇ ਰੰਗੜ ਤੋਂ, ਉਹਨੂੰ ਤੇ ਸਟੇਟ ਗਵਰਨਮੈਂਟ ਕਹਿੰਦੀ ਹੈ ਕਿ ਚੰਗਾ ਹੋਇਆ, ਤੇ ਜਦੋਂ ਹੁਣ ਗਵਰਨਮੈਂਟ ਦੇ ਅਦਾਰਿਆਂ ਤੋਂ ਅਸੀਂ ਬਦਲੇ ਲੈ ਰਹੇ ਹਾਂ, ਸਿੱਖਾਂ ਨੇ ਬਦਲੇ ਲਏ ਨੇ, ਉਹਨੂੰ ਕਹਿੰਦੇ ਨੇ ਇਹ ਅੱਤਵਾਦੀ। ਇਹ ਕਿੱਦਾਂ ਹੋ ਸਕਦਾ ਵਾ? ਅੰਗਰੇਜ਼ਾਂ ਦੇ ਸਮੇਂ ਰਜਿੰਦਰ ਸਿੰਘ ਦੀ ਅੰਗਰੇਜ਼ਾਂ ਦੇ ਜਦੋਂ ਆਪਾਂ ਇਤਿਹਾਸ ਪੜ੍ਹੀਏ, ਅੰਗਰੇਜ਼ ਸਰਕਾਰ ਜਿਵੇਂ ਕੰਮ ਕਰਦੀ ਸੀ ਉਵੇਂ ਹੀ ਅੱਜ ਭਾਰਤ ਸਰਕਾਰ ਕਰ ਰਹੀ ਹੈ। ਅੰਗਰੇਜ਼ ਸਰਕਾਰ ਦੇ ਸਮੇਂ ਜਦੋਂ ਸਿੱਖ ਮੁਗਲਾਂ ਦੇ ਸਮੇਂ ਜਿਹੜੇ ਸ਼ਹੀਦ ਹੋਏ ਸਿੱਖਾਂ ਦੇ ਦਿਨ ਮਨਾਉਂਦੇ ਸੀਗੇ, ਦਿਹਾੜੇ ਮਨਾਉਂਦੇ ਸੀਗੇ, ਅੰਗਰੇਜ਼ ਸਰਕਾਰ ਕਈ ਥਾਂ ਸਪਾਂਸਰ ਵੀ ਕਰਦੀ ਸੀਗੀ, ਖੁਦ ਕਹਿੰਦੀ ਸੀ ਮਨਾਓ, ਚੰਗੀ ਗੱਲ ਹੈ। ਪਰ ਜਿੱਥੇ ਅੰਗਰੇਜ਼ ਸਰਕਾਰ ਵੱਲੋਂ ਜ਼ੁਲਮ ਕੀਤਾ ਹੁੰਦਾ ਸੀਗਾ, ਜਦੋਂ ਸਿੱਖ ਉਹਨਾਂ ਨੂੰ ਮਨਾਉਂਦੇ ਸੀ ਉੱਥੇ ਪਾਬੰਦੀਆਂ ਲੱਗਦੀ ਰਹੀਆਂ ਨੇ। ਤੁਸੀਂ ਦੇਖੋ ਜਲਿਆਂਵਾਲੇ ਬਾਗ ਦਾ ਜਿਹੜਾ ਕਾਂਡ ਵਾਪਰਿਆ, ਉਹ ਸਿੱਖਾਂ ਨੂੰ ਕਦੇ ਮਨਾਣੇ ਨਹੀਂ ਦਿੱਤਾ ਉਹਨਾਂ ਨੇ, ਚੱਕ ਕੇ ਅੰਦਰ ਸੱਟ ਦਿੰਦੇ ਸੀ 4 ਦਿਨ ਪਹਿਲਾਂ। ਇਸੇ ਤਰੀਕੇ ਨਾਲ ਹੁਣ ਵੀ ਹੈ, ਜਦੋਂ ਅਸੀਂ ਭਾਰਤ ਵੱਲੋਂ ਜਿਹੜਾ ਜ਼ੁਲਮ ਹੋਇਆ ਸਿੱਖਾਂ ਤੇ ਉਹਦੀ ਤੁਸੀਂ ਗੱਲ ਕਰਦੇ ਹੋ, ਸਾਡੀ ਬਾਰ-ਬਾਰ ਗ੍ਰਿਫਤਾਰੀਆਂ ਹੁੰਦੀਆਂ ਨੇ, ਸਾਡੇ ਦਿਮਾਗ ਦੇ ਵਿੱਚ ਗੱਲਾਂ ਬਿਠਾਈ ਜਾਂਦੀਆਂ ਨੇ ਕਿ ਤੁਸੀਂ ਕੌਮ ਦੀ ਜਿਹੜੀ ਗੱਲ ਕਰਦੇ ਹੋ ਉਹਨੂੰ ਕਰਨੀ ਛੱਡ ਦਿਓ। ਸਾਡੇ ਨੌਜਵਾਨਾਂ ਨੂੰ ਪੇਪਰਾਂ 'ਚ ਉਠਾਲਿਆ ਜਾਂਦਾ ਕਿ ਤੁਸੀਂ ਕਿਰਪਾਨ ਪਾਈ ਹੈ, ਤੁਸੀਂ ਕੜਾ ਕਿਉਂ ਪਾਇਆ। ਸਾਡੇ ਬੱਚਿਆਂ ਦੀ ਮਾਨਸਿਕਤਾ 'ਚ ਭਰਿਆ ਜਾ ਰਿਹਾ ਕਿ ਜੇ ਤੁਸੀਂ ਦਾੜੀ ਰੱਖੀ ਹੈ, ਕੜਾ ਪਾਇਆ, ਅੰਮ੍ਰਿਤ ਛਕਿਆ, ਤੁਹਾਨੂੰ ਭਾਰਤ ਦੇ ਵਿੱਚ ਨੌਕਰੀ ਨਹੀਂ ਮਿਲਣੀ। ਸਾਡੇ ਬੱਚੇ ਕੇਸ ਕਤਲ ਕਰਾ ਰਹੇ ਨੇ ਇਹਨਾਂ ਗੱਲਾਂ ਕਰਕੇ। ਸਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ। ਸੋ ਇਹ ਡਰ ਹੈ, ਇਹਦਾ ਅਸੀਂ ਪੂਰਾ ਟੱਕਰਾ ਕਰਨਾ। ਆਪਾਂ ਜੇ ਦੇਖੀਏ ਤਾਂ ਜਿਸ ਪੱਧਰ ਦੇ ਨਾਲ ਦੂਜੇ ਕੌਮੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ, ਤਾਂ ਉਸ ਹਿਸਾਬ ਦੇ ਨਾਲ ਜਿਨ੍ਹਾਂ ਨੇ 84 ਤੋਂ ਬਾਅਦ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਇੱਕ ਵੱਖਰੇ ਸੰਦਰਭ ਦੇ ਵਿੱਚ ਕਿਉਂ ਦੇਖਿਆ ਜਾਂਦਾ? ਮੈਂ ਉਹੀ ਗੱਲ ਕਰਕੇ ਹਟਿਆ ਵੀ ਜਿਹੜੇ ਬੰਦੇ, ਜਦੋਂ ਹੁਣ ਅੰਗਰੇਜ਼ ਸਰਕਾਰ ਸੀਗੀ, ਅੰਗਰੇਜ਼ ਸਰਕਾਰ ਜਿਹੜੇ ਮੁਗਲਾਂ ਦੇ ਸਮੇਂ ਸ਼ਹੀਦ ਸਿੱਖ ਸੀਗੇ ਉਹਨਾਂ ਤੇ ਪਾਬੰਦੀ ਨਹੀਂ ਕਦੇ ਲਾਉਂਦੀ ਸੀ, ਦਿਹਾੜੇ ਮਨਾਉਂਦੇ ਸੀਗੇ, ਜਿੰਨੇ ਮਰਜ਼ੀ ਮਨਾਈ ਜਾਓ, ਕੋਈ ਦਿੱਕਤ ਨਹੀਂ ਸੀਗੀ ਅੰਗਰੇਜ਼ ਸਰਕਾਰ ਨੂੰ। ਜਦੋਂ ਅੰਗਰੇਜ਼ਾਂ ਵੱਲੋਂ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਜਾਂਦੇ ਸੀਗੇ, ਸਿੱਖਾਂ ਨੂੰ ਫਾਂਸੀ ਦਿੱਤੀ ਜਾਂਦੀ ਸੀਗੀ ਜਿਹੜੇ ਦਿਨਾਂ ਨੂੰ, ਜੇ ਸਿੱਖ ਮਨਾਉਂਦੇ ਸੀਗੇ ਤੇ ਅੰਗਰੇਜ਼ ਸਰਕਾਰ ਉਹਨਾਂ ਦੇ ਪਰਚੇ ਤੱਕ ਦਰਜ ਕਰਦੀ ਸੀ। ਇਸੇ ਤਰੀਕੇ ਨਾਲ ਭਾਰਤ ਸਰਕਾਰ ਹੈ, ਇਹ ਸਟੇਟ ਨਾਲ ਲੜਨ ਵਾਲੇ ਜਿਹੜੇ ਯੋਧੇ ਸੀਗੇ ਆਪਣੀ ਕੌਮ ਦੇ ਲਈ, ਉਹਨਾਂ ਤੇ ਪਰਚੇ ਦਰਜ ਹੁੰਦੇ ਨੇ, ਉਹਨਾਂ ਨੂੰ ਦੇਸ਼ ਧਰੋਹੀ ਦੱਸਿਆ ਜਾਂਦਾ, ਉਹਨਾਂ ਨੂੰ ਅੱਤਵਾਦੀ ਦੱਸਿਆ ਜਾਂਦਾ, ਜਦੋਂ ਕਿ ਉਹ ਆਪਣੀ ਕੌਮ ਦੀ ਗੱਲ ਕਰਦੇ ਨੇ। ਕੋਈ ਕ੍ਰਿਮੀਨਲ ਬੰਦੇ ਨਹੀਂ ਹੈ, ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪਰਚਾ ਦਰਜ ਨਹੀਂ, ਹੋਰ ਸਿਰਫ ਕੌਮ ਦਾ ਪਰਚਾ ਦਰਜ ਹੈ, ਕੌਮ ਦੀ ਰਾਖੀ ਦਾ। ਤੇ ਜੇ ਕੌਮ ਦੀ ਰਾਖੀ ਦਾ ਪਰਚਾ ਦਰਜ ਹੋਊਗਾ ਉਹਨੂੰ ਤਾਂ ਅਸੀਂ ਮੰਨਦੇ ਨਹੀਂ ਨਾ, ਉਹ ਤਾਂ ਸਾਡਾ ਕੌਮ ਦਾ ਹੀਰੋ ਹੈ। ਸਿੱਖ ਨਾਇਕ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਮਹਾਨ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਇਹ ਕੇਸਰੀ ਮਾਰਚ ਕੀਤਾ ਜਾ ਰਿਹਾ ਹੈ,
ਤਾਂ ਇਹਦੇ ਨਾਲ ਨੌਜਵਾਨਾਂ ਦੇ ਉੱਪਰ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਾਗਰੂਕਤਾ ਨੇ ਫੈਲਾਅ ਕੀਤਾ ਲੰਬੇ ਸਮੇਂ ਬਾਅਦ, ਕਿਉਂਕਿ 84 ਤੋਂ ਬਾਅਦ ਦੀ ਗੱਲ ਕਰਦੇ ਹਾਂ ਤਾਂ ਨੌਜਵਾਨਾਂ ਦੇ ਜਾਂ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਬਹੁਤ ਵੱਡੇ ਪੱਧਰ ਦੇ ਉੱਪਰ ਸਹਿਮ ਪਾਇਆ ਗਿਆ ਸੀ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਨੌਜਵਾਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਕਤਲੋ-ਗਾਰਦ ਕੀਤੀ ਜਾਂਦੀ ਹੈ, ਤਾਂ ਅੱਜ ਕਿਤੇ ਨਾ ਕਿਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਹ ਜਿਹੜੇ ਕੌਮੀ ਨਾਇਕ ਨੇ ਨੌਜਵਾਨਾਂ ਦੇ ਰੋਲ ਮਾਡਲ ਬਣੇ ਹੋਏ ਨੇ, ਕਿਉਂਕਿ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਜਦੋਂ ਵੀ ਕਿਸੇ ਕਹਿ ਸਕਦੇ ਹਾਂ ਕਿ ਹਾਕਮ ਨੇ ਸਿੱਖਾਂ ਦੇ ਨਾਲ ਕਹਿ ਸਕਦੇ ਹਾਂ ਬੇਵਫਾਈ ਕੀਤੀ ਹੈ ਜਾਂ ਉਹਨਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਸਿੱਖਾਂ ਨੇ ਜ਼ਰੂਰ 21 ਦੇ 31 ਕਰਕੇ ਉਹਨਾਂ ਨੂੰ ਵਾਪਸ ਭਾਜੀ ਮੋੜੀ ਹੈ। ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਨੌਜਵਾਨ ਉਹਨਾਂ ਕੌਮੀ ਸ਼ਹੀਦਾਂ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਰੱਖਦੇ ਨੇ ਔਰ ਕੀ ਸੋਚਦੇ ਨੇ, ਗੱਲਬਾਤ ਕਰ ਲੈਂਦੇ ਹਾਂ। ਬਾਈ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ? ਅੱਜ ਦਾ ਦਿਨ ਕੌਮ ਲਈ ਇੱਕ ਬਹੁਤ ਵਧੀਆ ਦਿਨ ਹੈ ਕਿ ਅੱਜ ਦੇ ਦਿਨ ਬੇਅੰਤੇ ਬੁੱਚੜ ਦਾ ਸੋਧਾ ਲਾਇਆ ਸੀ ਭਾਈ ਦਿਲਾਵਰ ਸਿੰਘ ਜੀ ਨੇ। ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਔਰੰਗਜ਼ੇਬ ਨੇ ਤਸ਼ੱਦਦ ਕੀਤਾ, ਮੀਰ ਮੰਨੂ ਨੇ ਤਸ਼ੱਦਦ ਕੀਤਾ ਸਿੱਖਾਂ ਦੇ ਉੱਪਰ, ਤੇ ਇਹ ਉਹ ਔਰੰਗਜ਼ੇਬ ਜੀ ਜਿਹੜਾ ਸਿੱਖਾਂ ਦੇ ਭੇਸ ਦੇ ਵਿੱਚ ਆਇਆ, ਇਹ ਉਹ ਮੀਰ ਮੰਨੂ ਹੈ ਜਿਹੜਾ ਸਿੱਖਾਂ ਦੇ ਭੇਸ ਦੇ ਵਿੱਚ ਪੈਦਾ ਹੋਇਆ, ਜਿਨੇ ਪੰਜਾਬ ਦੀ ਜਵਾਨੀ ਨੂੰ ਕੁਚਲਿਆ, ਪੰਜਾਬ ਦੀ ਜਵਾਨੀ ਨੂੰ ਨਹਿਰਾਂ ਦੇ ਵਿੱਚ ਧਕੇਲਾ ਦਿੱਤਾ, ਹਰੀ ਕੇ। ਜੇਕਰ ਆਪਾਂ ਦਰਿਆਵਾਂ ਦੀ ਗੱਲ ਕਰੀਏ, ਉਹਨਾਂ ਦੇ ਉੱਪਰ ਲਾਸ਼ਾਂ ਤਰਦੀਆਂ ਹੁੰਦੀਆਂ ਸੀ। ਇਹ ਕਿੰਨੇ ਕਾਰਨਾਮੇ ਕਰਵਾਏ? ਬੇਅੰਤੇ ਬੁੱਚੜ ਦੇ। ਇਹ ਬੇਅੰਤੇ ਬੁੱਚੜ ਨੇ ਸਾਰਾ ਕੁਝ ਕਰਵਾਇਆ, ਤੇ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਅੱਜ ਜਿੱਥੇ ਉਹਦਾ ਪੋਤਰਾ ਜਿਹੜਾ ਬਿੱਟੂ ਹੈ ਉਹਨੇ ਵੀ ਆਪਣਾ ਸਮਾਗਮ ਕਰਵਾਉਣਾ, ਤੇ ਚਲੋ ਆਪਾਂ ਨੂੰ ਉੱਤੇ ਵੀ ਐਕਸ਼ਨ ਲੈਣਾ ਚਾਹੀਦਾ ਹੈ। ਪਰ ਅਸੀਂ ਅੱਜ ਮੋਹਾਲੀ ਚੰਡੀਗੜ੍ਹ ਦੇ ਵਿੱਚ ਆਪਣਾ ਮਾਰਚ ਕੱਢਿਆ, ਕੇਸਰੀ ਮਾਰਚ। ਭਾਈ ਦਿਲਾਵਰ ਸਿੰਘ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਸਾਰੇ ਜਿੰਨੇ ਵੀ ਆਪਣੇ ਸੂਰਮੇ ਜਿਨ੍ਹਾਂ ਨੇ ਧਰਮ ਦੇ ਕਰਮ ਕਰਕੇ ਸਾਡਾ ਨਾਮ ਉੱਚਾ ਕੀਤਾ, ਉਹਨਾਂ ਨੂੰ ਸਿਜਦਾ ਕਰਦੇ ਹੋਏ ਅਸੀਂ ਇਹ ਮਾਰਚ ਕੱਢ ਰਹੇ ਹਾਂ। ਨੌਜਵਾਨੀ ਦਾ ਤੁਸੀਂ ਇਕੱਠ ਵੇਖ ਸਕਦੇ ਹੋ ਕਿ ਜਿੰਨੇ ਨੌਜਵਾਨ ਆਏ ਆ, ਆਪ ਮੁਹਾਰੇ ਚੱਲ ਕੇ ਆਏ ਆ, ਕੋਈ ਕਿਸੇ ਦੇ ਉੱਪਰ ਇਹ 'ਚ ਬੰਦਿਸ਼ ਨਹੀਂ ਲੱਗੀ, ਆਪ ਚੱਲ ਕੇ ਆਏ ਆ ਯੋਧਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਵਾਸਤੇ। ਭਾਈ ਇੱਕ ਉਹ ਦੌਰ ਸੀ ਜਦੋਂ 84 ਤੋਂ ਬਾਅਦ, ਜਦੋਂ ਖਾੜਕੂਵਾਦ ਦਾ ਦੌਰ ਕਿਹਾ ਜਾਂਦਾ, ਤਾਂ ਉਸ ਤੋਂ ਬਾਅਦ ਜਿਹੜੇ ਅਜਿਹੇ ਯੋਧੇ ਸੀ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ, ਤਾਂ ਉਹਨਾਂ ਦੇ ਨਾਮ ਲੈਣ ਤੋਂ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਸੀ, ਡਰ ਪਾਇਆ ਜਾਂਦਾ ਸੀ, ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ ਸੀ। ਪਰ ਤੁਹਾਡੇ ਸਮੇਤ ਅੱਜ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤਾਂ ਇਹ ਜਿੰਨੇ ਵੀ ਕੌਮੀ ਸ਼ਹੀਦਾਂ ਦਾ ਦਰਜਾ ਮਿਲਿਆ ਹੋਇਆ, ਚਾਹੇ ਉਹਨਾਂ ਨੇ ਸਿੱਖ ਕੌਮ ਵਾਸਤੇ ਆਪਾਂ ਸਮਰਪਣ ਕੀਤਾ, ਤਾਂ ਉਹਨਾਂ ਬਾਰੇ ਨੌਜਵਾਨ ਖਿਆਲਾਤ ਕਿਸ ਤਰ੍ਹਾਂ ਦੇ ਰੱਖਦੇ ਨੇ? ਹਾਂ, ਨੌਜਵਾਨੀ ਅੱਜ ਜਾਗਰੂਕ ਹੈ ਪੂਰੀ। ਨੌਜਵਾਨਾਂ ਨੂੰ ਪਤਾ, ਸਿੱਖ ਨੌਜਵਾਨਾਂ ਨੂੰ ਪਤਾ ਲੱਗ ਗਿਆ ਭਾਈ ਦਿਲਾਵਰ ਸਿੰਘ ਸਾਡੇ ਵਾਸਤੇ ਕੌਣ ਹੈ। ਨੌਜਵਾਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਕੌਣ ਹੈ। ਨੌਜਵਾਨਾਂ ਨੂੰ ਇਹ ਪਤਾ ਲੱਗ ਚੁੱਕਾ ਭਾਈ ਪਰਮਜੀਤ ਸਿੰਘ ਭਿਓਰਾ ਕੌਣ ਹੈ, ਕਿਉਂਕਿ ਜਦੋਂ ਵੀ ਇਹ ਦਿਨ ਤਬਦੀਲ ਹੁੰਦੇ ਆ ਨਾ, ਜਦੋਂ ਆਪਾਂ 18ਵੀਂ ਸਦੀ ਦੇ ਸਿੱਖਾਂ ਦੀ ਗੱਲ ਕਰਦੇ ਆ, ਉਦੋਂ ਵੀ ਇੱਕ ਜਿਹੜੀ ਹਾਕਮ ਹੁੰਦਾ ਸੀ ਉਹਨੇ ਡਰ ਪਾਇਆ ਹੁੰਦਾ ਸੀ। 40-40 ਰੁਪਏ ਦੇ ਜਿਹੜਾ ਸਿਰਾਂ ਦੇ ਮੁੱਲ ਪਾਏ ਗਏ, ਇੱਕ ਡਰ ਸੀ ਨਾ ਕਿ ਤੁਸੀਂ ਸਿੱਖ ਨਾ ਬਣੋ। ਸੋ ਇਹ ਵੀ ਡਰ ਲੰਮਾ ਸਮਾਂ ਆਪਾਂ ਸੰਤ ਜਰਨੈਲ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨਹੀਂ ਮਨਾ ਸਕੇ, ਲੰਮਾ ਸਮਾਂ ਹੋਰ ਜਿਹੜੇ ਆਪਣੇ ਯੋਧੇ ਸੀ ਉਹਨਾਂ ਦੀ ਆਪਾਂ ਗੱਲ ਨਹੀਂ ਕਰ ਸਕੇ। ਸੋ ਇਹ ਇੱਕ ਸਰਕਾਰ ਵੱਲੋਂ ਇੱਕ ਸਾਡੇ ਅੰਦਰ ਇੱਕ ਡਰ ਪਾਇਆ ਜਾਂਦਾ ਕਿ ਇਹ ਪਤਾ ਨਹੀਂ ਕਿਸ ਤਰ੍ਹਾਂ ਇੱਕ ਹਊਆ ਬਣਾਇਆ ਜਾਂਦਾ ਕਿ ਇਹ ਤਾਂ ਬਹੁਤ ਜੀ ਗਲਤ ਬੰਦੇ ਸੀ, ਪਰ ਸਾਡੇ ਵਾਸਤੇ ਉਹ ਕੌਮੀ ਯੋਧੇ ਆ। ਇਹ ਡਰ ਪਾਉਣਾ ਸਰਕਾਰ ਦਾ ਇੱਕ ਆਪਣਾ ਕੰਮ ਹੈ, ਕਿਉਂਕਿ ਸਰਕਾਰਾਂ ਜਦੋਂ ਵੀ ਕੌਮ ਇਕੱਤਰ ਹੁੰਦੀ ਹੈ, ਇਕਜੁੱਟ ਹੁੰਦੀ ਆ, ਸਰਕਾਰਾਂ ਨੂੰ ਖਤਰਾ ਹੁੰਦਾ ਨੌਜਵਾਨੀ ਤੋਂ। ਅੱਜ ਫਿਰ ਨੌਜਵਾਨੀ ਉੱਠੀ ਹੈ, ਤੇ ਸੋ ਸਰਕਾਰਾਂ ਦਾ ਕੰਮ ਉਹ ਕਰਦੀਆਂ ਰਹਿਣਗੀਆਂ। ਅਸੀਂ ਉਹਨਾਂ ਦੇ ਵਾਰਸ ਹਾਂ, ਭਾਈ ਦਿਲਾਵਰ ਸਿੰਘ ਉਹਨਾਂ ਦੇ ਵਾਰਸ ਹਾਂ। ਅਸੀਂ ਉਸ ਕੌਮ ਦੇ ਵਿੱਚੋਂ ਆ ਜਿਹੜੀ ਕੌਮ ਕਦੀ ਨੇ ਉਸ ਕੌਮ ਨੇ ਵੱਡੇ ਘੱਲੂਘਾਰੇ ਹੰਢਾਏ, ਛੋਟਾ ਘੱਲੂਘਾਰਾ ਵਾਪਰਿਆ 1984 ਦੇ ਵਿੱਚ ਘੱਲੂਘਾਰਾ ਵਾਪਰਿਆ। ਅਸੀਂ ਤਾਂ ਬਥੇਰਾ ਕੁਝ ਹੰਢਾਇਆ ਹੋਇਆ, ਸਾਨੂੰ ਸਾਡੀ ਵਿਰਾਸਤ ਦਾ ਪਤਾ। ਅਸੀਂ ਇਸ ਕਰਕੇ ਫਿਰ ਉੱਭਰ ਕੇ ਬਾਹਰ ਆ ਜੰਨੇ ਆ, ਸਾਨੂੰ ਕੋਈ ਡਰ ਨਹੀਂ ਆ। ਸਾਨੂੰ ਅੱਜ ਵੀ ਸਰਕਾਰਾਂ ਝੁਕਾਉਂਦੀਆਂ ਨੇ, ਉਹਨਾਂ ਦਾ ਕੰਮ ਝੁਕਾਉਣਾ, ਪਰ ਅਸੀਂ ਨਹੀਂ ਝੁਕਣ ਵਾਲੇ। ਅਸੀਂ ਫਿਰ ਉਹ ਜਿਹੜੀ ਇੱਕ ਲਹਿਰ ਹੈ ਜਿਹੜੀ ਜਿੱਥੇ ਸੰਤ ਜਰਨੈਲ ਸਿੰਘ ਉਹਨਾਂ ਨੇ ਸ਼ਾਂਤਮਈ ਸੰਘਰਸ਼ ਆਰੰਭ ਕੀਤਾ ਸੀ, ਪਹਿਲਾਂ ਧਰਮ ਯੁੱਧ ਮੋਰਚਾ, ਉਹ ਅਸੀਂ ਆਰੰਭ ਫਿਰ ਉਹ ਨੌਜਵਾਨੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਉਹ ਲਹਿਰ ਆਰੰਭ ਹੋਊਗੀ। ਬਾਬਾ ਜੀ ਕਿਰਪਾ ਕਰਨ। ਬਾਕੀ ਜਿਸ ਤਰੀਕੇ ਦੇ ਨਾਲ ਦੂਜੇ ਮਹਾਨ ਲੋਕਾਂ ਨੂੰ ਯਾਦ ਕੀਤਾ ਜਾਂਦਾ, ਤਾਂ
ਬਹੁਤ ਲੰਮੇ ਸਮੇਂ ਬਾਅਦ, ਕੁਝ ਸਾਲਾਂ ਬਾਅਦ ਹੀ ਹੋਇਆ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਤਾਂ ਇਹ ਕਿਉਂ ਹੁੰਦਾ ਹੈ ਕਿ ਜਿਹੜੇ ਸਿੱਖਾਂ ਦੇ ਵਿੱਚ, ਬਹੁਤਾਤ ਦੇ ਵਿੱਚ ਬਹੁਤ ਲੋਕ ਘੱਟ ਨੇ ਕਿ ਜਿਹੜੇ ਇਸ ਤਰ੍ਹਾਂ ਦੇ ਕੌਮੀ ਯੋਧਿਆਂ ਨੂੰ ਯਾਦ ਕਰਦੇ ਨੇ, ਜਿਸ ਤਰੀਕੇ ਦੇ ਨਾਲ ਜਾਂ ਅਕਾਲ ਜੂਥ ਨੇ ਕੀਤਾ ਜਾਂ ਹੋਰ 1-2-4 ਜਥੇਬੰਦੀਆਂ ਯਾਦ ਕਰਦੀਆਂ ਰਹੀਆਂ ਨੇ, ਅਕਾਲ ਤਖਤ ਸਾਹਿਬ ਤੋਂ ਅਰਦਾਸ ਕੀਤੀ ਗਈ ਆ। ਤਾਂ ਕੁਝ ਲੋਕ ਜਿਹੜਾ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਭਰਮ ਜਾਲ ਕਿਉਂ ਪੈਦਾ ਕਰਦੇ ਨੇ ਇਹਨਾਂ ਲੋਕਾਂ ਵਾਸਤੇ? ਹਾਂ, ਭਰਮ ਸਭ ਤੋਂ ਵੱਡਾ ਡਰ ਦਾ ਜੀ ਸਭਰਾ ਸਾਹਿਬ, ਡਰ ਦਾ ਭਰਮ ਹੈ ਸਭ ਤੋਂ ਵੱਡਾ, ਕਿ ਸਾਡੇ ਅੰਦਰ ਡਰ ਪਾ ਦਿੱਤਾ ਜਾਂਦਾ ਜੇਕਰ ਇਹਨਾਂ ਦਾ ਦਿਨ ਮਨਾਇਆ ਤੇ ਪਤਾ ਨਹੀਂ ਤੁਹਾਡੇ ਉੱਪਰ ਵੀ ਪਰਚਾ ਹੋ ਜਾਊਗਾ। ਇਹ ਮੇਨ ਗੱਲ ਤੇ ਡਰ ਇਹੋ ਹੀ ਆ ਨਾ, ਜੋ ਆਪਣੇ ਉੱਪਰ ਹਾਕਮ ਥੋਪਦਾ, ਹਾਕਮ ਸਾਡੇ ਉੱਤੇ ਪਰਚੇ ਪਾਉਂਦਾ, ਹਾਕਮ ਸਾਨੂੰ ਦਬਾਉਂਦਾ ਏ ਕਿ ਜੇਕਰ ਤੁਸੀਂ ਆਹ ਕੰਮ ਕੀਤਾ ਤੇ ਤੁਹਾਡੇ ਨਾਲ ਇਦਾਂ ਹੋ ਜਾਊਗਾ। ਸੰਤ ਜਰਨੈਲ ਸਿੰਘ ਜੀ ਨੂੰ ਘੱਟੋ ਘੱਟ 25-30 ਸਾਲ ਤੇ ਡਿਕਲੇਅਰ ਹੀ ਨਹੀਂ ਕੀਤਾ ਗਿਆ ਉਹ ਸ਼ਹੀਦ ਆ ਜਾਂ ਨਹੀਂ ਆ। ਇਹ ਗੱਲ ਆਪਾਂ ਵੀ ਜਾਣਦੇ ਹਾਂ ਕਿ ਉਹਨਾਂ ਨੂੰ ਇਹ ਦੱਸਿਆ ਨਹੀਂ ਗਿਆ ਉਹ ਸ਼ਹੀਦ ਆ ਜਾਂ ਨਹੀਂ ਸ਼ਹੀਦ, ਜਾਂ ਕਈਆਂ ਨੇ ਕਹਿਤਾ ਪਾਕਿਸਤਾਨ ਚਲ ਗਏ ਆ। ਸੋ ਇਹ ਵੀ ਇੱਕ ਡਰ ਦਾ ਵਿਸ਼ਾ ਹੀ ਆ। ਅੱਜ ਦੇ ਸਮੇਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ, ਕਿੰਨੇ ਮੁੰਡਿਆਂ ਦੇ ਉੱਪਰ ਪਰਚੇ ਪਾ ਕੇ ਉਹਨਾਂ ਦੇ ਅੰਦਰ ਡਰ ਪੈਦਾ ਕੀਤਾ ਗਿਆ ਕਿ ਇਹ ਪਛਾਣ ਹਟ ਜਾਣ ਪਰਚੇ ਦੇ। ਦੀਪ ਸਿੱਧੂ ਦੇ ਪਰਚਾ ਪਿਆ, ਹੋਰ ਨੌਜਵਾਨਾਂ ਦੇ ਪਰਚਾ ਪਿਆ। ਇਹ ਇੱਕ ਕੇਵਲ ਡਰ ਹੈ ਕਿ ਸਾਡੇ ਅੰਦਰ ਡਰ ਪਾ ਦਿੱਤਾ ਜਾਂਦਾ। ਹੁਣ ਇੱਥੇ ਵੀ ਜਿਹੜਾ ਆਪਾਂ ਇਮਾਰਤ ਕੱਢ ਰਹੇ ਹਾਂ, ਸਾਡੇ ਨਾਲ ਪੁਲਿਸ ਵੀ ਜਾ ਰਹੀ ਹੈ ਜਾਂ ਹੋਰ ਵੀ 2-4 CID ਵੀ ਆਈ ਹੋਗੀ, ਉਹਨਾਂ ਦਾ ਆਪਣਾ ਕਰਮ ਹੈ, ਉਹ ਆਪਣਾ ਕੰਮ ਕਰ ਰਹੇ ਆ ਤੇ ਉਹ ਵੀ ਉਹਨਾਂ ਦਾ ਆਪਣਾ ਕੰਮ ਹੈ ਕਿ ਉਹ CID ਪੁਲਿਸ ਵਾਲੇ ਇਸ ਕਰਕੇ ਆਉਂਦੇ ਆ ਕਿ ਸਾਡੇ ਅੰਦਰ ਡਰ ਪੈਦਾ ਕੀਤਾ ਜਾਵੇ ਤੇ ਇਹ ਉਹਨਾਂ ਨੇ ਆਪਣਾ ਕੰਮ ਕਰਨਾ, ਅਸੀਂ ਆਪਣਾ ਕੰਮ ਕਰਨਾ ਜੀ। ਕਿਉਂਕਿ ਹਰ ਵਿਅਕਤੀ ਨੂੰ ਰਾਈਟ ਹੈ ਕਿ ਜਿਹੜੇ ਉਹਨਾਂ ਦੇ ਨਾਇਕ ਮੰਨੇ ਜਾਂਦੇ ਨੇ ਤਾਂ ਉਹਨਾਂ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਯਾਦ ਕਰਨਾ ਹੈ, ਸ਼ਾਂਤਮਈ ਜਿਹੜੀਆਂ ਉਹਨਾਂ ਦੀਆਂ ਕਰਨੀਆਂ ਹੁੰਦੀਆਂ। ਸਭ ਤੋਂ ਵੱਧ ਮਹੱਤਵ ਹੁੰਦਾ ਹੈ ਕਿ ਜਿਹੜੀਆਂ ਕਰਨੀਆਂ ਉਹਨਾਂ ਲੋਕਾਂ ਨੇ ਆਪਣੇ ਵਾਸਤੇ ਜਾਂ ਆਪਣੇ ਧਰਮ ਦੇ ਨਾਲ ਸੰਬੰਧਿਤ ਲੋਕਾਂ ਵਾਸਤੇ ਕੀਤੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਯਾਦ ਕੀਤਾ ਜਾਣਾ ਚਾਹੀਦਾ ਹੈ। ਤਾਂ ਇਹਦੇ ਵਿੱਚ ਮੁੱਖ ਤੌਰ ਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਗੱਲ ਕੀਤੀ ਜਾਂਦੀ ਹੈ, ਭਾਈ ਜਗਤਾਰ ਸਿੰਘ ਤਾਰਾ ਦੀ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਸ਼ਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ ਦੇ ਸਮੇਤ ਹੋਰ ਜਿੰਨੇ ਵੀ ਤਕਰੀਬਨ 9 ਦੇ ਕਰੀਬ ਸਿੰਘ ਨੇ ਜਿਨ੍ਹਾਂ ਨੇ ਆਪਣੀ ਵੱਡੀ ਕੁਰਬਾਨੀ ਕੀਤੀ। ਆਪਾਂ ਕੌਮ ਦੇ ਉੱਪਰੋਂ ਨਿਸ਼ਾਵਰ ਕਰਨ ਵਾਸਤੇ ਜਿਹੜਾ ਸੀ ਉਸ ਵਕਤ ਕੁਰਬਾਨੀ ਕੀਤੀ ਹੈ, ਤਾਂ ਉਹਨਾਂ ਲੋਕਾਂ ਨੂੰ ਅੱਜ ਸਿੱਖ ਨੌਜਵਾਨਾਂ ਵੱਲੋਂ ਯਾਦ ਕੀਤਾ ਜਾ ਰਿਹਾ ਹੈ। ਤਾਂ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਮਾਜ ਦੇ ਅੰਦਰ ਇੱਕ ਨਵੀਂ ਚਿਣਕ ਪੈਦਾ ਕਰਦੀਆਂ ਨੇ ਔਰ ਕੌਮ ਨੂੰ ਅੱਗੇ ਵਧਣ ਵਾਸਤੇ ਕਿਤੇ ਨਾ ਕਿਤੇ ਹਲੂਣੀਆਂ ਨੇ। ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜ ਨੌਜਵਾਨਾਂ ਦੇ ਵੱਲੋਂ ਉਹਨਾਂ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ। ਤਾਂ ਇਹਦੇ ਵਿੱਚ ਜਿੱਥੇ ਤਾਦਾਦ ਦੇ ਵਿੱਚ ਨੌਜਵਾਨ ਨੇ ਤਾਂ ਉੱਥੇ ਕਹਿ ਸਕਦੇ ਹਾਂ ਕਿ ਬੱਚੀਆਂ ਦੀ ਗਿਣਤੀ ਵੀ ਵਧੇਰੇ ਇਸ ਸਮਾਗਮ ਦੇ ਵਿੱਚ, ਇਸ ਕੇਸਰੀ ਮਾਰਚ ਦੇ ਵਿੱਚ। ਤਾਂ ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦਾ ਦ੍ਰਿਸ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਯਾਦ ਕੀਤਾ ਜਾ ਰਿਹਾ। ਉਹਨਾਂ ਕੌਮੀ ਮਹਾਨਾਇਕ ਨੇ ਜਿਹੜੇ ਆਮ ਲੋਕਾਂ ਦੇ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਤਾਂ ਇਹ ਇੱਕ ਸਿੱਖ ਕੌਮ ਦੇ ਹਿੱਸੇ ਹੁੰਦਾ ਹੈ। ਤਾਂ ਇੱਥੇ ਪਿਛਲੇ ਪਾਸੇ ਤਸਵੀਰਾਂ ਦੇ ਵਿੱਚ ਅਸੀਂ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਜਿਵੇਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ, ਭੈਣਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਕੀ ਸੋਚਦੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਾਡੀ ਤਾਂ ਇਹੀ ਆ ਕਿ ਇੰਨੇ ਟਾਈਮ ਤੋਂ ਜਿਹੜੇ ਬੰਦੀ ਸਿੰਘ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬਹਿ ਕੇ ਰੋਟੀ ਖਾ ਰਹੇ ਆ, ਪਰ ਉਹਨਾਂ ਦੇ ਬਾਰੇ, ਉਹਨਾਂ ਦੇ ਪਰਿਵਾਰਾਂ ਦੇ ਬਾਰੇ ਕੋਈ ਨਹੀਂ ਸੋਚ ਰਿਹਾ। ਸੋ ਸਾਨੂੰ ਲੋੜ ਆ ਉਹ ਬੀਤੇ ਸਮੇਂ ਵੱਲ ਝਾਤੀ ਮਾਰਨ ਦੀ ਤੇ ਗੁਰੂ ਦੇ ਸਿੰਘਾਂ ਨੂੰ ਛਡਾਉਣ ਦੀ, ਕਿਉਂਕਿ ਔਖੇ ਸਮੇਂ ਉਹੀ ਸੀਗੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਮਾਤਾ ਜੀ, ਅੱਜ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ ਜਿੰਨੇ ਹੋਰ ਉਹਨਾਂ ਦੇ ਨਾਲ ਸਾਥੀ ਸਿੰਘ ਸੀ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਤਾਂ ਕਿਵੇਂ ਦੇਖਦੇ ਹੋ ਇੱਕ ਜਿਹੜੀ ਮਾਂ ਹੁੰਦੀ ਹੈ ਉਹ ਆਪਣੇ ਪੁੱਤਰਾਂ ਨੂੰ ਕਿਸ ਤਰੀਕੇ ਦੇ ਨਾਲ ਕੌਮ ਦੇ ਜਿਹੜੇ ਭਲੇ ਨੇ ਉਹਨਾਂ ਵਾਸਤੇ ਲੜਨ ਦੀ ਔਰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਪ੍ਰੇਰਨਾ ਇੱਕ ਜਿਹੜੀ ਮਾਂ ਕਿਸ ਤਰੀਕੇ ਦੀ ਦੇ ਸਕਦੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੁਲਦੀਪ ਕੌਰ ਹੈ ਜੀ। ਅਸੀਂ ਆਪ ਇਹ ਸੰਤਾਪ ਹੰਢਾਇਆ। ਛੋਟੇ ਛੋਟੇ ਬੱਚੇ, ਭਾਈ ਹਰਮੀਤ ਸਿੰਘ ਭੌਵਾਲ ਦਾ 8 ਮਹੀਨੇ ਦਾ ਬੱਚਾ ਸ਼ਹੀਦ ਹੋਇਆ ਤੇ ਅਸੀਂ ਸੰਗਰੂਰ ਜੇਲ੍ਹ ਕੱਟੀਆਂ ਤੇ ਅੱਜ ਵੀ ਅਸੀਂ ਇਸ ਗੱਲ ਨੂੰ ਨਾਲ ਕੋਸ਼ਿਸ਼ਾਂ ਕਰਦੇ ਹਾਂ ਵੀ ਉਹਨਾਂ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ, ਬਹੁਤ ਸੰਤਾਪ ਭੋਗ ਲਿਆ, ਬਹੁਤ ਜ਼ਿਆਦਾ ਸੰਤਾਪ ਭੋਗ ਲਿਆ ਤੇ ਉਹਨਾਂ ਦੇ ਪਰਿਵਾਰਾਂ ਨੂੰ, ਅਸੀਂ ਵੀ ਉਹਨਾਂ ਪਰਿਵਾਰਾਂ ਦਾ ਹਿੱਸਾ ਹੈ ਵੀ ਵਾਹਿਗੁਰੂ ਜੀ ਕਿਰਪਾ ਕਰਨ ਤੇ ਸੰਗਤ ਵੱਧ ਤੋਂ ਵੱਧ ਨਾਲ ਜੁੜੇ ਤੇ ਉਹਨਾਂ ਦੀ ਰਿਹਾਈ ਹੋਵੇ। ਭਾਈ ਦਿਲਾਵਰ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ, ਅਸੀਂ ਅੱਜ ਵੀ ਉਸ ਕੁਰਬਾਨੀ ਨੂੰ ਯਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਕੇਸਰੀ ਮਾਰਚ ਲੈ ਕੇ ਨੌਜਵਾਨਾਂ ਦੇ ਵੱਲੋਂ, ਭੈਣਾਂ ਦੇ ਵੱਲੋਂ
ਕੇਸਰੀ ਮਾਰਚ ਕੀਤਾ ਜਾ ਰਿਹਾ ਤਾਂ ਇਹਦੇ ਵਿੱਚ ਅਸੀਂ ਉਹ ਵੀ ਦੇਖ ਸਕਦੇ ਹਾਂ ਕਿ ਜਿਹੜੇ ਸਿੱਖੀ ਬਾਰੇ ਕੁਝ ਨਾ ਕੁਝ ਸਮਝ ਰੱਖਦੇ ਨੇ ਔਰ ਚਾਹੇ ਸਿੱਖੀ ਦੇ ਨਾਲ ਜੁੜਨਾ ਚਾਹੁੰਦੇ ਨੇ ਤਾਂ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹਨਾਂ ਲੋਕਾਂ ਨੂੰ ਲੈ ਕੇ ਪ੍ਰੇਮ ਹੈ, ਪ੍ਰੇਰਨਾ ਹੈ। ਤਾਂ ਨਾਲ ਹੀ ਜਿੱਥੇ ਇਹਨਾਂ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਤਾਂ ਮੁੱਖ ਤੌਰ ਤੇ ਸਿੱਖਾਂ ਦੀ ਲੰਬੇ ਸਮੇਂ ਤੋਂ ਮੰਗ ਇਹ ਵੀ ਰਹੀ ਹੈ ਕਿ ਜਿਹੜੇ ਲੋਕ ਭਾਰਤ ਦੀ ਕਾਨੂੰਨੀ ਪ੍ਰਣਾਲੀ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਨੂੰ ਪੂਰੀਆਂ ਕਰ ਚੁੱਕੇ ਨੇ ਤਾਂ ਉਹਨਾਂ ਸਿੰਘਾਂ ਨੂੰ ਵੀ ਜੇਲ੍ਹਾਂ ਦੇ ਵਿੱਚੋਂ ਰਿਹਾ ਕੀਤਾ ਜਾਣਾ ਚਾਹੀਦਾ। ਜਿਹੜਾ ਅਣਮਨੁੱਖੀ ਤਸ਼ੱਦਦ ਉਹਨਾਂ ਲੋਕਾਂ ਦੇ ਉੱਪਰ ਕੀਤਾ ਗਿਆ ਹੈ, ਉਹਨਾਂ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਲੋਕਾਂ ਦੇ ਖਿਲਾਫ ਵੀ ਲੜਨ ਵਾਲੇ ਲੋਕਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।